देखो अल्लाह की शान ये है कि मैं किसी को जवाब देना, मेरी मर्जी, मेरी दुनिया, मैं मालिक, मैं कादरे मुतलक, मैं बनावा, मैं मारा, मैं जिवावा, मैं रोला, मैं हसावा, मैं गरीब कर दिया, मैं अमीर कर दिया, मैं जलील कर दिया, मैं शान दे दिया, ਉਹਦੀ मर्जी है वो, क्योंकि जवाब दे नहीं ਤੁਹਾਡੇ ਕੋਲ, कुछ नहीं कह सकते ਉਹਨੂੰ। हाँ बनाओ ਉਹਨੂੰ ਆਪਣਾ, ਰੱਬ ਨੂੰ ਆਪਣਾ ਬਣਾਓ ਤੇ ਫੇਰ ਨਹੀਂ ਉਹ ਇਹ ਗੱਲ ਕਹਿੰਦਾ, ਫਿਰ ਕਹਿੰਦਾ ਹਾਂ ਇੱਕ ਵਾਰੀ ਆਵਾਜ਼ ਦੇ ਮੈਂ 100 ਵਾਰੀ ਦੇਣਾ, ਜਿਵੇਂ ਕਹਿੰਦਾ ਮੈਂ 70 ਮਾਵਾਂ ਵਰਗਾ ਹੈ। ਸਮਝਣ ਦੀ ਲੋੜ ਹੈ ਕਿਸ ਤਰ੍ਹਾਂ ਤੁਸੀਂ ਰੱਬ ਨੂੰ ਪਿਆਰ ਕਰੋ। ਪਿਆਰ ਦਾ ਕਰਨ ਦਾ ਮਤਲਬ ਸਿੱਧਾ ਸਿੱਧਾ ਹੈ ਕਿ ਪਹਿਲਾਂ ਤੇ ਰੱਬ ਦੇ ਨਾਲ ਸ਼ਰੀਕ ਨਾ ਬਣਾਓ। ਰੱਬ ਰੱਬ ਹੈ ਬਸ, ਕੋਈ ਦੁਨੀਆ ਦੀ ਹੋਰ ਕੋਈ ਹਸਤੀ ਰੱਬ नहीं हो सकती। कोई नबी हो सकता है, गौस हो सकता है, कुतुब हो सकता है, कोई बहुत बड़ा गुरु हो सकता है, कोई बहुत बड़ा देवता हो सकता है, कोई अवतार हो सकता है, सब कुछ हो सकता है। रब नहीं, रब इक्को ही है ते इक्को ही रहना ते इक्को ही सी ते ओदी मर्जी है। वो कहता मैं आंसरेबल नहीं, मैं किसी तक जवाब दे नहीं, कर लो जो करना। ਤੇ ਫਿਰ ਬਿਹਤਰ ਇਹ ਹੈ ਕਿ ਜਦੋਂ ਤੁਸੀਂ ਸਮਝਦੇ ਹੋ ਕਿ ਜਵਾਬ ਦੇ ਤੁਸੀਂ ਉਹ ਕਿਸੇ ਦੇ ਸਾਹਮਣੇ ਨਹੀਂ ਤੇ ਤੁਸੀਂ ਜਵਾਬ ਦੇ ਨੌਜ਼ ਬਿਲਾ ਉਹਨੂੰ ਬਣਾ ਨਹੀਂ ਸਕਦੇ ਤੇ ਫਿਰ ਉਹਦੇ ਨਾਲ ਦੋਸਤੀ ਲਾਓ। ਤੇ ਦੋਸਤੀ ਲਾਉਣ ਦੇ ਦੋ ਤਰੀਕੇ, ਇੱਕ ਦੋਸਤੀ ਲਾਉਣ ਦੇ ਮੁੱਲਾਂ ਦੇ ਤਰੀਕਾ ਹੈ ਕਿ ਭਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਪੜ੍ਹੀ ਜਾਓ, ਤੁਸੀਂ ਪੜ੍ਹੀ ਜਾਓ, ਤੁਸੀਂ ਪੜ੍ਹੀ ਜਾਓ, ਤੁਸੀਂ ਪੜ੍ਹੀ ਜਾਓ, ਇੰਜ ਲੱਗੇ ਕਿ ਜਿਵੇਂ ਗਿਣਤੀ ਪੂਰੀ ਕਰਦੇ। ਉਹ ਤੁਹਾਨੂੰ ਗਿਣ ਕੇ ਦਿੰਦਾ ਪਿਆ ਵੀ ਠਹਿਰ ਜਾ ਇੱਕ ਰੋਟੀ, ਉਹ ਦੋ ਗਈ ਨਹੀਂ, ਪਿੱਛੇ ਖੋਲੋ ਦੋ ਗਿਆ ਨਹੀਂ। ਉਹ ਬੇਹਿਸਾਬ ਦਿੰਦਾ। ਆਪਣੇ ਅੱਖਾਂ ਦੀ ਕੀਮਤ ਵੇਖੋ, ਆਪਣੀ ਸਿਹਤ ਦੀ ਕੀਮਤ ਦੇਖੋ, ਆਪਣੇ ਗੁਰਦਿਆਂ ਦੀ ਕੀਮਤ ਦੇਖੋ, ਆਪਣੇ ਨੈਣਾ ਪ੍ਰਾਣਾ ਦੀ ਕੀਮਤ ਵੇਖੋ, ਆਪਣੇ ਹੁਸਨ ਦੀ ਵੇਖੋ, ਆਪਣੀ ਜਵਾਨੀ ਦੀ ਵੇਖੋ, ਆਪਣੀ ਤੁਰਨ ਫਿਰਨ ਦੀ ਦੇਖੋ, ਆਪਣੇ ਮਨ ਮਰਜ਼ੀ ਦੀਆਂ ਦੇਖੋ, ਕਿਹੜੀ ਕਿਹੜੀ ਚੀਜ਼ ਹੈ ਅਰਬਾਂ ਖਰਬਾਂ ਦੀ ਉਹ ਤੁਹਾਨੂੰ ਦਿੱਤੀ ਹੈ ਉਹਨੇ। तो रोटी तो मरता है नहीं, वो रोटी तो ਤੁਸੀਂ मरते हो। ਰੱਬ ਨੌਜ਼ੁबिल्ला रोटी तो नहीं मर सकता। ਰੱਬ ਤੇ ਜਿੱਦਾਂ ਚਾਹੇ तो सोने देने वाले ਖਵਾ ਦੇ, ਪਰ ਨਹੀਂ, ਉਹਦੀ हिकमत है। हिकमत भी नहीं, मैं तो इस तो भी अगे जाना, मैं बहुत ज्यादा मैं कहना नहीं, ਉਹਦੀ मर्जी है। हिकमत ਹੋਵੇ ਜਾਂ ਨਾ ਹੋਵੇ ਉਹਦੀ मर्जी है, ਉਹ मालिक है, जो मर्जी करे। ਅਸੀਂ ਕੌਣ ਨੇ ਪੁੱਛਣ ਵਾਲਾ। ਜਦੋਂ ਇਹ ਨੌਬਤ ਆ ਜਾਏ ਫਿਰ ਉਹਦੇ ਨਾਲ ਪਿਆਰ ਕਰੋ। ਇਹ ਜਿਹੜੀਆਂ ਤਸਬੀਹਾਂ ਪੜ ਤੇ 12 ਹਜ਼ਾਰ ਵਾਰੀ ਨਫਲ ਪੜ ਕੇ, ਉਹ ਨਫਲਾਂ ਚੋਂ ਤੁਹਾਨੂੰ ਰੱਬ ਨਹੀਂ ਲੱਭਣਾ। ਰੱਬ ਤੁਹਾਨੂੰ ਲੱਭਣਾ ਮਾਂ ਪਿਓ ਚੋਂ, ਰੱਬ ਲੱਭਣਾ ਤੁਹਾਨੂੰ ਮੀਆਂ ਬੀਵੀ ਚੋਂ, ਰੱਬ ਲੱਭਣਾ ਤੁਹਾਨੂੰ ਔਲਾਦ ਚੋਂ, ਰੱਬ ਲੱਭਣਾ ਤੁਹਾਨੂੰ ਖਲਕਤ ਚੋਂ, ਖਲਕੇ ਖੁਦਾ ਚੋਂ। ਰੱਬ ਲੱਭਣਾ ਤੁਹਾਨੂੰ ਉਦੋਂ ਜਦੋਂ ਉੱਠ ਕੇ ਕਿਸੇ ਗਰੀਬ ਦੇ ਢਾਬੇ ਤੇ ਜਾ ਕੇ ਬਹਿ ਜਾਓਗੇ। ਰੱਬ ਤੁਹਾਨੂੰ ਉਦੋਂ ਲੱਭਣਾ ਜਿਹਦੇ ਗਰੀਬ ਦੋਸਤ ਦੇ ਤੰਦੂਰ ਤੇ ਜਾ ਕੇ ਬਹਿ ਕੇ ਜ਼ਮੀਨ ਤੇ ਰੋਟੀ ਖਾ ਲਓ ਉਹਦੇ ਨਾਲ। ਰੱਬ ਤੁਹਾਨੂੰ ਉਦੋਂ ਲੱਭਣਾ ਜਦੋਂ ਤੁਹਾਡਾ ਗਰੀਬ ਦੋਸਤ ਆਵੇ ਤੇ ਜੱਫੀ ਪਾ ਕੇ ਦੋਸਤਾਂ ਨੂੰ ਮੁਲਾਕਾਤ ਕਰਾਓ, ਇਹ ਮੇਰਾ ਸੱਜਣ ਹੈ ਬਚਪਨ ਦਾ। ਰੱਬ ਉਦੋਂ ਲੱਭਣਾ ਜਦੋਂ ਉਸ ਬੰਨੇ ਟੁਰ ਪਵੋਗੇ। ਤੇ ਫਿਰ ਇੱਕ ਕੰਮ ਹੈ, ਫਿਰ ਰੱਬ ਨਾਲ ਨਖਰੇ ਕਰੋ, ਫਿਰ ਉਹ ਸਮਝਣ ਲੱਗ ਪੈਂਦਾ ਤੁਹਾਨੂੰ, ਤੁਸੀਂ ਉਹਨੂੰ ਸਮਝਣ ਲੱਗ ਪੈਂਦੇ ਹੋ। ਉਹ ਤਾਂ ਪਹਿਲਾਂ ਹੀ ਸਮਝਦਾ, ਫਿਰ ਉਹ ਤੁਹਾਨੂੰ ਪਸੰਦ ਕਰਨ ਲੱਗ ਪੈਂਦਾ, ਇਹ ਸਮਝ ਲਓ ਕਬੂਲ ਕਰਨ। ਫਿਰ ਤੁਸੀਂ ਉਹਨੂੰ ਸਮਝੋ, ਫਿਰ ਸਮਝੋ, ਫਿਰ ਉਹਦੇ ਨਾਲ ਗੱਲਾਂ ਕਰੋ ਪਿਆਰ ਦੀਆਂ। ਉਹ ਸਾਰੀਆਂ ਮੰਨਦਾ ਹੈ, ਪਿਆਰ 'ਚ ਵੀ ਮੰਨਦਾ ਹੈ। ਤੇ ਫਿਰ ਉਹ ਮੰਨਦਾ ਹੈ ਕਿ ਯਾਰ ਇਦਾਂ ਨਹੀਂ ਤੇ ਇਦਾਂ ਕਰਦੇ, ਇਦਾਂ ਨਹੀਂ ਤੇ ਇਦਾਂ ਕਰਦੇ, ਮੈਂ ਨਹੀਂ ਜੋਗਾ ਹੈ, ਮੈਂ ਨਹੀਂ ਜੋਗਾ ਨਹੀਂ, ਮੈਂ ਨਹੀਂ ਜੋਗਾ ਕਰਦੇ, ਮੈਨੂੰ ਇਹ ਨਹੀਂ ਜੋਗਾ ਕਰਦੇ, ਮੈਨੂੰ ਆਹ ਰਾਹ ਦੇ, ਮੈਂ ਇਸ ਰਾਹ ਲੰਘਣਾ। ਫਿਰ ਉਹ ਸਾਰਾ ਕੁਝ ਦਿੰਦਾ। ਤੇ ਨਹੀਂ ਯਕੀਨ ਆਉਂਦਾ ਤੇ ਉਸਤਾਦ ਉਹਨਾਂ ਦਾ ਗੁਲਾਮ ਸੁਣ ਲਓ। ਮੈਂ ਇੱਕ ਬੋਲੀ ਲਿਖੀ ਹੈ, ਪੜ੍ਹਨ ਦੇ ਉਸਤਾਦ ਹੋਈ, ਜਰਾ ਉਹਦੇ ਤੇ ਤੁਹਾਨੂੰ ਹਰ ਸ਼ੈ ਨਜ਼ਰ ਆ ਜਾਏਗੀ ਕਿ ਰੱਬ ਨਾਲ ਤੁਸੀਂ ਕੀ ਕਰ ਸਕਦੇ ਹੋ। ਸਾਰੀਆਂ ਗੱਲਾਂ ਕਰ ਸਕਦੇ ਹੋ। ਤੁਹਾਡਾ ਦਿਮਾਗ ਸਹੀ ਹੋਣਾ ਚਾਹੀਦਾ, ਇੱਥੇ ਸ਼ੈਤਾਨ ਨਹੀਂ ਹੋਣਾ ਚਾਹੀਦਾ। ਜਿਹੜਾ ਚੜਿਆ ਸਿਰ ਤੇ ਸ਼ੈਤਾਨ ਉੱਡ ਜਾਏਗਾ। ਤੁਸੀਂ ਆਪ ਪਲੀਤ ਨਾ ਹੋ, ਪਾਕ ਹੋ, ਅੱਲਾ ਦੇ ਨਾਂ ਨਾਲ ਲੈਣਾ, ਪਾਕ ਹੋਵੋ, ਨੀਅਤਨ ਪਾਕ ਹੋਵੋ। ਦੇਖੋ ਫਿਰ ਅੱਲਾ ਦੀਆਂ ਮੌਜਾਂ। ਉਸਤਾਦ ਜੀ ਦੱਸੋ ਤੇਰੇ ਨਾਲ
ਤੇ ਅੰਬਲਾਂ ਤੇ ਸ਼ੇਰ ਅੰਬਲਾਂ ਤੇ ਅੰਬਲਾਂ ਤੇ ਅੰਬਲਾਂ ਤੇ ਜੇ ਅੰਬਲਾਂ ਤੇ ਜੇ ਅੰਬਲਾਂ ਤੇ ਜੇ ਅੰਬਲਾਂ